ਉਹ ਮੈਂ ਪਿਛਲੇ ਦਿਨੀ ਜਿਹੜੀ ਗੱਲ ਇਹ ਮੋਚੀਆਂ ਦੇ ਮੁੰਡੇ ਅੱਛੂ ਕਿਰਲੇ ਦੀ ਮਸ਼ੂਕ ਸ਼ਬਾਦ ਗਿੱਲ ਦੇ ਬਾਰੇ ਆਖੀ ਸੀ, ਉਹਨੇ ਬੜੇ ਲੋਕਾਂ ਨੂੰ ਮਰਚਾਂ ਸ਼ਰਚਾਂ ਲਾਈਆਂ ਨੇ। ਇਹ ਅੱਛੂ ਕਿਰਲੇ ਨੇ ਭੰਗ ਪੀ ਕੇ ਪਿੰਡ ਦੇ ਬਾਹਰਲੇ ਪਾਸੇ ਬਾਬੇ ਢੁੱਡੀ ਸ਼ਾਹ ਦੇ ਦਰਬਾਰ ਕੋਲ ਜਿਹੜਾ ਵੱਡਾ ਬੋੜ ਏ ਉਹਦੀ ਛਾਵੇਂ ਬਹਿ ਕੇ ਜੋ ਆਖਿਆ ਯਾਰ ਹੋਰਾਂ ਉਹ ਤੁਹਾਡੇ ਸਾਹਮਣੇ ਕਰ ਦਿੱਤਾ। ਇਹ ਜਿਹੜੀਆਂ ਡਾਕ ਦਰਨੀਆਂ ਨੇ ਆਪਰੇਸ਼ਨ ਕੀਤਾ ਉਹ ਵੀ ਸ਼ਰਤ ਲਾ ਕੇ ਤੇ ਪਹਿਲਾਂ ਕੌਣ ਬਾਲ ਜਮਾਂਦੀਆਂ ਨੇ, ਬਈ ਅਖੀਰ ਕਰ ਛੱਡੀਏ ਨਾ ਕੁੱਤੇ ਦੀਆਂ ਸੱਟਾਂ ਨੇ। ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਆਪਣਾ ਲੱਭਾ। ਦੇਖੋ ਜੀ, ਅਸੀਂ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਲੋਕ ਆ, ਨਾ ਚਲਾਕੀਆਂ ਜਾਣਦੇ ਆ ਤੇ ਨਾ ਹੀ ਸਾਨੂੰ ਦਗਾਬਾਜ਼ੀਆਂ ਹੁੰਦੀਆਂ ਨੇ। ਜਿਹਦੇ ਨਾਲ ਖੜ ਗਏ ਉਹਦੇ ਨਾਲ ਖੜ ਗਏ। ਜਾਨ ਜਾਦੀ ਏ ਜਾਵੇ, ਪਰ ਰਸੂਲਾਂ ਉੱਤੇ ਕੋਈ ਸੌਦੇਬਾਜ਼ੀ ਨਹੀਂ। ਇਹ ਵੱਖਰੀ ਗੱਲ ਏ ਜਿਹਦੇ ਨਾਲ ਖਲੋਈਏ ਉਹ ਭਾਵੇਂ ਕਿਸੇ ਹੋਰ ਨਾਲ ਟੁਰ ਜਾਵੇ। ਅਸੀਂ ਪੈਰਾਂ ਦੀ ਮਿੱਟੀ ਨਹੀਂ ਛੱਡਦੇ। ਲੱਭੇ ਨੇ ਹਮੇਸ਼ਾ ਮਾੜੇ ਤੇ ਲਿੱਸੇ ਦੀ ਗੱਲ ਕੀਤੀ ਏ। ਉਹ ਭਾਵੇਂ PTI ਦਾ ਹੋਵੇ, ਪੀਪਲ ਪਾਰਟੀ ਜਾਂ ਨੂਨ ਲੀਗ, ਆਪਣੀ ਪਾਰਟੀ ਲਿੱਸੀ ਪਾਰਟੀ। ਮਾੜੇ ਦੀ ਗੱਲ, ਮਾੜੇ ਦਾ ਕੇਸ ਤੇ ਮਾੜੇ ਦੀ ਲੜਾਈ, ਬਈ ਲੱਭੇ ਨੂੰ ਤੇ ਹੋਰ ਕੁਝ ਨਹੀਂ ਆਉਂਦਾ। ਜ਼ਾਲਮ ਭਾਵੇਂ ਮੇਰਾ ਆਪਣਾ ਸਕਾ ਭਰਾ ਹੀ ਕਿਉਂ ਨਾ ਹੋਵੇ, ਮੈਂ ਉਹਨੂੰ ਪਾਲ ਲੰਮਿਆ ਲੈਣਾ, ਫਿਰ ਲੱਭਾ ਜਾਣੇ ਲੱਭੇ ਦੇ ਕਸੁੰਨ ਤੇ ਲੱਭੇ ਦੀਆਂ ਗਾਲਾਂ। ਵੈਸੇ ਆਪਸ ਦੀ ਗੱਲ ਏ, ਲੋਕੀ ਇਹੀ ਆਖਦੇ ਨੇ ਕਿ ਲੱਭੇ ਦਾ ਕਸੁੰਨ ਖੁੰਨੇ ਸੇਕੇ ਜਾਂ ਨਾ ਸੇਕੇ, ਲੱਭੇ ਦੀ ਗਾਲ ਦਾ ਸੇਕ ਅੰਦਰ ਤੀਕਰ ਸਾੜ ਦਿੰਦਾ ਏ। ਇਹੋ ਹੀ ਗੱਲ ਏ, ਅੱਜ ਜਿਹੜੇ ਲੱਭੇ ਨੂੰ ਵੇਖ ਕੇ ਆਸੇ ਪਾਸੇ ਨਿਕਲ ਜਾਂਦੇ ਨੇ, ਇਹਨਾਂ ਨੂੰ ਅੰਦਰ ਤੀਕਰ ਸੇਕ ਅਪੜਿਆ ਹੋਇਆ ਏ। ਇਸ ਕਰਕੇ ਇਹ ਮਰਦਾਂ ਹਾਰ ਸਾਹਮਣੇ ਆ ਕੇ ਗੱਲ ਤੇ ਨਹੀਂ ਕਰਦੇ, ਪਰ ਥੱਲੇ ਕਮੈਂਟਾਂ ਵਿੱਚ ਉਹ ਬਿਲਿਓ। ਉਹ ਮੈਂ ਪਿਛਲੇ ਦਿਨੀ ਜਿਹੜੀ ਗੱਲ ਇਹ ਮੋਚੀਆਂ ਦੇ ਮੁੰਡੇ ਅੱਛੂ ਕਿਰਲੇ ਦੀ ਮਸ਼ੂਕ ਸ਼ਬਾਦ ਗਿੱਲ ਦੇ ਬਾਰੇ ਆਖੀ ਸੀ, ਉਹਨੇ ਬੜੇ ਲੋਕਾਂ ਨੂੰ ਮਰਚਾਂ ਸ਼ਰਚਾਂ ਲਾਈਆਂ ਨੇ। ਹੁਣ ਮੈਂ ਕੋਈ ਗੱਲ ਆਪਣੇ ਕੋਲੋਂ ਤੇ ਕੀਤੀ ਨਹੀਂ ਸੀ। ਇਹ ਅੱਛੂ ਕਿਰਲੇ ਨੇ ਭੰਗ ਪੀ ਕੇ ਪਿੰਡ ਦੇ ਬਾਹਰਲੇ ਪਾਸੇ ਬਾਬੇ ਢੁੱਡੀ ਸ਼ਾਹ ਦੇ ਦਰਬਾਰ ਕੋਲ ਜਿਹੜਾ ਵੱਡਾ ਬੋੜ ਏ ਉਹਦੀ ਛਾਵੇਂ ਬਹਿ ਕੇ ਜੋ ਆਖਿਆ ਯਾਰ ਹੋਰਾਂ ਉਹ ਤੁਹਾਡੇ ਸਾਹਮਣੇ ਕਰ ਦਿੱਤਾ। ਭਾਈ ਰੱਬ ਜਾਣੇ ਅੱਛੂ ਕਿਰਲਾ ਹੱਥ ਫੇਰਦਾ ਸੀ ਜਾਂ ਫਿਰ ਸ਼ਬਾਜੇ ਨੂੰ ਕੋਈ ਖੁਰਕ ਸ਼ੁਰਕ ਤੰਗ ਕਰਦੀ ਸੀ। ਨਾ ਆਪਾਂ ਲੈਣ 'ਚ ਤੇ ਨਾ ਦੇਣ 'ਚ, ਆਪਾਂ ਤੇ ਲੱਭੀ ਗੱਲ ਕਰਨੀ ਹੈ, ਜਿੱਥੋਂ ਲੱਭੀ ਤੁਹਾਡੇ ਸਾਹਮਣੇ ਕਰ ਛੱਡੀ। ਕਿਸੇ ਦੀ ਸੈਡ ਲੈਣੀ ਤੇ ਨਾ ਹੀ ਕੋਈ ਆਪਾਂ ਲਾਲਚ ਰੱਖਦੇ ਆ। ਲੋ ਬੇਲੀਓ, ਅੱਜ ਜਿਹੜੀ ਗੱਲ ਤੁਹਾਡਾ ਚਾਚਾ ਲੱਭ ਕੇ ਲਿਆਇਆ ਹੈ, ਉਹ ਵੀ ਸੋਸ਼ਲ ਮੀਡੀਆ ਉੱਤੇ ਆਈ ਜੇ। ਇਹ ਪਿਛਲੇ ਦਿਨਾਂ 'ਚ ਇਹ ਜਿਹੜੀਆਂ ਡਾਕ ਦਰਨੀਆਂ ਨੇ ਆਪਰੇਸ਼ਨ ਕੀਤਾ ਉਹ ਵੀ ਸ਼ਰਤ ਲਾ ਕੇ ਤੇ ਪਹਿਲਾਂ ਕੌਣ ਬਾਲ ਜਮਾਂਦੀਆਂ ਨੇ, ਬਈ ਅਖੀਰ ਕਰ ਛੱਡੀਏ ਨਾ ਕੁੱਤੇ ਦੀਆਂ ਸੱਟਾਂ ਨੇ। ਰੱਬ ਦੀ ਉਹ ਬੰਦੀਓ, ਤੁਸੀਂ ਕਿਸੇ ਦੀ ਧੀ ਭੈਣ ਦਾ ਪੇਟ ਚਾਕ ਕਰਕੇ ਆਪਰੇਸ਼ਨ ਥੀਏਟਰ ਦੇ ਵਿੱਚ ਉਸ ਵੇਲੇ ਜਦ ਉਹ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਆਪਣੀਆਂ ਸਾਹਾਂ ਦਾ ਮੁਕੱਦਮਾ ਲੜ ਰਹੀ ਹੈ, ਤੁਸੀਂ ਉੱਥੇ ਬੋਤਲ ਸ਼ਰਤ ਲਾ ਕੇ ਉਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੀਆਂ ਹੋ। ਤੁਹਾਡੇ ਮਾਂ-ਪਿਓ ਨੇ ਕਿਹੋ ਜਿਹੀ ਤਰਬੀਅਤ ਕੀਤੀ ਹੈ? ਤੁਹਾਨੂੰ ਕਿਸੇ ਇਨਸਾਨੀ ਜ਼ਿੰਦਗੀ ਦੀ ਕਦਰ ਨਹੀਂ ਦੱਸੀ? ਜੇ ਉਹਨਾਂ ਵਿਚਾਰੀਆਂ ਵਿੱਚੋਂ ਕੋਈ ਗੁਜ਼ਰ ਜਾਂਦੀ ਤੇ ਉਹਦੇ ਪਿਛਲਿਆਂ ਕਿਸ ਦੀ ਮਾਂ ਨੂੰ ਮਾਸੀ ਆਖਣਾ ਸੀ? ਤੇ ਸੱਚੀ ਗੱਲ ਪੁੱਛੋ ਤੇ ਜੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਲੀਕ ਸ਼ੀਕ ਨਾ ਹੁੰਦੀ ਤੇ ਕਿਸ ਨੂੰ ਪਤਾ ਚੱਲਣਾ ਸੀ ਕਿ ਇਹ ਡਾਕ ਦਰਨੀਆਂ
ਜਿਨ੍ਹਾਂ ਨੂੰ ਅਸੀਂ ਰੱਬ ਦੇ ਫਰਿਸ਼ਤਿਆਂ ਦਾ ਰੂਪ ਆਖਨੇ ਆ, ਆਪਰੇਸ਼ਨ ਥੀਏਟਰ ਵਿੱਚ ਕੀਓ ਜਿਹੇ ਤਮਾਸ਼ੇ ਕਰਦੀਆਂ ਨੇ। ਲੱਭਾ ਤੇ ਕਰਦਾ ਖਰੀ ਗੱਲ। ਬਈ ਇਹ ਕੁੜੀਆਂ ਮੈਨੂੰ ਦੱਸਣ ਕਿ ਤੁਸੀਂ ਛੇਤੀ ਆਪਰੇਸ਼ਨ ਕਰਕੇ ਸੂਈ ਧਾਗੇ ਨਾਲ ਉਹਨਾਂ ਵਿਚਾਰੀਆਂ ਦੇ ਢਿੱਡ ਸੀ ਕਿ ਕਿਹੜੇ ਯਾਰ ਦੀ ਗੋੜੀ ਚੜਨਾ ਸੀ, ਕਾਹਦੀ ਕਾਲੀ ਸੀ ਜਿਹੜਾ ਤੁਸੀਂ ਜਾ ਕੇ ਵਨ ਦਾ ਬੂਟਾ ਪੁੱਟਣਾ ਸੀ। ਹਾਂ ਭਾਈ, ਚੰਗੇ ਘਰ ਦੀ ਕੁੜੀ ਕਦੀ ਇਹੋ ਜੀ ਖਰਮਸਤੀ ਨਹੀਂ ਕਰਦੀ। ਉਹ ਜਿਹੜਾ ਕੰਮ ਕਰੇਗੀ ਸਲੀਕੇ ਤੇ ਤਰੀਕੇ ਨਾਲ ਕਰੇਗੀ। ਪਰ ਜਿਨ੍ਹਾਂ ਦੀ ਵਾਰੀ ਵਿੱਚ ਫੇਰ ਹੋਵੇ, ਜਿਨ੍ਹਾਂ ਦੇ ਮਾਪਿਆਂ ਹੱਕ ਹਲਾਲ ਦੀ ਕਮਾਈ ਨਾਲ ਪਾਲਿਆ ਨਾ ਹੋਵੇ, ਉਹੀ ਔਲਾਦ ਇਹੋ ਜਿਹੇ ਕਸਬ ਕਰਦੀ ਏ ਜਿਹਦੇ ਨਾਲ ਉਹਨੂੰ ਦੂਜਿਆਂ ਦੀ ਜ਼ਿੰਦਗੀ ਤਮਾਸ਼ਾ ਤੇ ਖੇਡ ਤੋਂ ਵੱਧ ਕੁਝ ਨਹੀਂ ਲੱਗਦੀ। ਲੱਭੇ ਤੇ ਆਖੇ ਲੱਗੋ ਤੇ ਜਿਸ ਜੀ ਨੇ ਇਹਨਾਂ ਦੀ ਇਹ ਖਰਮਸਤੀ ਵੇਖੀ ਏ, ਇਹਨਾਂ ਦੀ ਹਰਕਤਾਂ ਦਾ ਨੋਟਿਸ ਲੈ ਕੇ ਇਹ ਸਾਰੇ ਦਿਲੋਂ ਰੱਜ ਕੇ ਲਾਨਤਾਂ ਪਾਓ। ਜਿੰਨੀਆਂ ਲਾਨਤਾਂ ਓਨੀਆਂ ਨੇਕੀਆਂ ਲੱਭੇ ਕੋਲੋਂ ਲਿਖਵਾਓ। ਇਹੋ ਜੀਆਂ ਝੂਠਾਂ ਨੂੰ ਖਿੱਚ ਕੇ ਰੱਖੋ, ਤਾਂ ਹੀ ਮੇਰੀਆਂ ਤੇ ਤੁਹਾਡੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਮਹਿਫੂਜ਼ ਰਹਿ ਸਕਦੀ ਏ। ਠੀਕ ਹੋ ਗਿਆ ਨਾ? ਨਹੀਂ ਤਾਂ ਕੱਲ ਨੂੰ ਕੀ ਪਤਾ ਕੋਈ ਇਹੋ ਜਿਹੀ ਝੂਠ ਆਪਰੇਸ਼ਨ ਕਰਦਿਆਂ ਇਹ ਸ਼ਰਤ ਲਾਭ ਹੋਵੇ ਕਿ ਵੇਖਨੇ ਆ ਮਰੀਜ਼ ਨੂੰ ਪਹਿਲਾਂ ਰੱਬ ਤੀਕਰ ਕੌਣ ਪੜਾਉਂਦਾ ਏ। ਇਹਨਾਂ ਨੂੰ ਕਿਸ ਪੁੱਛਣਾ ਜੀ। ਸੋ ਬੇਲੀਓ, ਆਪਣੇ ਆਲ ਦੁਆਲੇ ਨਜ਼ਰ ਰੱਖੋ। ਇਹ ਸੋਸ਼ਲ ਮੀਡੀਆ ਉੱਤੇ ਜਿੰਨੀਆਂ ਟੂਪਾਂ ਲੀਕ ਹੋ ਰਹੀਆਂ ਨੇ, ਇਹਨਾਂ ਨੂੰ ਪੈਂਚਰ ਲਾਓ। ਨਹੀਂ ਲੱਗਦਾ ਤੇ ਆਪਣੇ ਚਾਚੇ ਲੱਭੇ ਨੂੰ ਮਿਸ ਕਾਲ ਕਰਾਓ, ਲੱਭਾ ਤੁਹਾਨੂੰ ਕਾਲ ਬੈਕ ਕਰੇਗਾ। ਚਾਚੇ ਨੂੰ ਦੱਸੋ ਕਿਹਦੀ ਟੂਪ ਲੀਕ ਏ। ਚਾਚੇ ਨੇ ਚਾਵਾਂ ਹੱਥ 'ਚ ਰੱਖਿਆ ਏ, ਨਾਲੇ ਆਪਣਾ ਪੰਪ ਵੀ ਫੁੱਲ ਤਿਆਰ ਕਰਕੇ ਬੈਠਾ ਏ। ਜਿਹਦੀ ਟੂਪ ਲੀਕ ਹੋਏਗੀ, ਚਾਵੇਂ ਨਾਲ ਪਹਿਲੋਂ ਚੰਗੀ ਤਰ੍ਹਾਂ ਰਗੜਾਈ ਕਰਕੇ ਟੂਪ ਗਰਮ ਕਰਾਂਗਾ, ਫੇਰ ਥੋਕ ਦੀ ਥਾਵੇਂ ਲੋਸ਼ਨ ਲਾਵਾਂਗਾ ਤੇ ਫੇਰ ਚੋਪੜ ਚਾਪੜ ਕੇ ਚੰਗੀ ਤਰ੍ਹਾਂ ਉਹਦੇ ਉੱਤੇ ਪੈਂਚਰ ਰੱਖ ਕੇ ਪਿੱਛੋਂ ਠਾ ਸੱਟਾਂ ਮਾਰ ਕੇ ਫੂਕ ਵੀ ਪੂਰੀ ਕਰਾਂਗਾ। ਤਸੱਲੀ ਨਾ ਹੋਵੇ ਫੇਰ ਦੱਸਣਾ। ਪੈਂਚਰ ਉੱਤੇ ਪੈਂਚਰ ਵੀ ਲੱਭਾ ਲਾਵੇਗਾ ਤੇ ਤਸੱਲੀ ਵੀ ਪੂਰੀ ਕਰਾਵੇਗਾ। ਆਪਣੇ ਚਾਚੇ ਲੱਭੇ ਨੂੰ ਯਾਦ ਰੱਖੋ, ਆਪਣੀ ਰਾਏ ਦਿੰਦੇ ਰਿਹਾ ਕਰੋ। ਇਹ ਜਿਹੜੇ ਥੱਲੇ ਕਮੈਂਟਾਂ ਵਿੱਚ ਗਾਲੀਆਂ ਕੱਢ ਕੇ ਉਹਨਾਂ ਦੀ ਵੀ ਮਾਂ ਦੀ ਸਿਰੇ ਸਾਰਿਆਂ ਨੂੰ ਨੱਥ ਪਾਵਾਂਗੇ ਤੇ ਪੂਰਾ ਕੰਮ ਕਰਕੇ ਜਾਵਾਂਗੇ। ਲੱਭਾ ਫੇਰ ਆਵੇਗਾ, ਚੰਗੀ ਤਰ੍ਹਾਂ ਤਸੱਲੀ ਕਰਾਵੇਗਾ ਤੇ ਕਿਸੇ ਇਹੋ ਜਿਹੇ ਚਵਲ ਦੇ ਕੰਨ ਖਿੱਚੇਗਾ ਜਿਹੜੀ ਸਾਡੇ ਸਮਾਜ 'ਚ ਲੋਕਾਂ ਲਈ ਖਤਰੇ ਦਾ ਸਬਬ ਬਣ ਰਹੀ ਹੈ। ਚਾਚੇ ਲੱਭੇ ਨੂੰ ਦੁਆਵਾਂ 'ਚ ਸ਼ਾਮਲ ਰੱਖੋ। ਕੱਲ ਫੇਰ ਮਿਲਨੇ ਆ। ਅੱਲਾ ਨਿਗਹਿਬਾਨ, ਆਪਣਾ ਖਿਆਲ ਰੱਖੋ। ਰੱਬ ਰਾਖਾ।